वाहिगुरू जी का खालसा वाहिगुरू जी की फतेह। सारे चढ़दी कला च रहो महाराज के भाने अंदर ਆਪਾਂ चढ़दी कला च हैं पंच नूं हमेशा चढ़दी कला च रखियो किसी पासे ਆਪਾਂ डोलना नहीं पंजे आउंदे जांदे रहंदे ने महाराज आपे हो वाहिगुरू जी का खालसा वाहिगुरू जिंदाबाद। ਜਿਹੜੀ ਬੀਬੀ ਜਿਹੜੀ ਆ ਕਮਲਜੀਤ ਸੰਧੂ ਇਹ ਸਟੋਰੀ ਦਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਹਸਪੀਟਲਾਈਜ਼ ਹੋਏ ਨੇ ਔਰ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ। ਉਹ ਕਹਿੰਦੇ ਜੀ ਕਿਸੇ ਤੱਕ ਇਹ ਖਬਰ ਵੀ ਨਹੀਂ ਸੀ ਕਿ ਭਾਈ ਇਹ ਕੋਈ ਜ਼ਹਿਰ ਵਾਲੀ ਜਾਂ ਕੋਈ ਗੱਲ ਹੈ ਜਾਂ ਉਹਨਾਂ ਦੀ ਬਿਮਾਰੀ ਦੀ ਵੀ ਕਿ ਅਰਜੈਂਟ ਕੇਅਰ ਦੇ ਵਿੱਚ ਹੀ ਹੋ ਗਏ ਨੇ, ਉਹਨਾਂ ਨੂੰ ਕੋਈ ਕੈਂਸਰ ਵਾਰਡ 'ਚ ਨਹੀਂ ਸੀ। ਲੇਕਿਨ ਜਿਹੜੀ ਇੱਕ ਖਬਰ ਫੈਲਾਈ ਗਈ ਜੀ ਚੌਥੀ ਸਟੇਜ ਕੈਂਸਰ ਦੀ, ਹੁਣ ਜਦੋਂ ਉਸ ਅਰਜੈਂਟ ਕੇਅਰ 'ਚ ਹੈ ਉਸ ਨੂੰ ਕੌਣ ਖਬਰ ਕਰਦਾ ਹੈ ਕਿ ਜੀ ਜ਼ਹਿਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਦੀ ਮੈਂਟਲ ਸਿਚੁਏਸ਼ਨ ਕਿ ਉਹ ਸਕਿਜ਼ੋਫਰੇਨਿਕ ਹੈ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਫਲਾਂ ਮੈਡੀਸਨ ਲੈ ਰਿਹਾ ਹੈ, ਇਹ ਕਮਲਜੀਤ ਸੰਧੂ ਤੱਕ ਇਹ ਖਬਰ ਕਿਹਨੇ ਪਹੁੰਚਾਈ ਹੈ। 19 ਮਾਰਚ ਨੂੰ ਲੰਡਨ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਉਹ ਰੋਸ ਵਿਖਾਵਾ ਹੁੰਦਾ ਔਰ ਉਸ ਦੇ ਵਿੱਚ ਇੱਕ ਉਤਸ਼ਾਹੀ ਨੌਜਵਾਨ ਜਿਹੜਾ ਉਹ ਤਿਰੰਗਾ ਲਾ ਕੇ ਜਿਹੜਾ ਉਸ ਥਾਂ 'ਤੇ ਖਾਲਿਸਤਾਨ ਦਾ ਝੰਡਾ ਲਾ ਦਿੰਦਾ। ਹੁਣ ਉਸ ਇਸ਼ੂ ਨੂੰ ਜਿਹੜਾ ਕਿ ਆਮ ਇੱਕ ਪ੍ਰੋਟੈਸਟ ਦਾ ਹਿੱਸਾ ਹੈ, ਕਿੰਨਾ ਵੱਡਾ ਇਸ਼ੂ ਬਣਾਇਆ ਗਿਆ। ਹਾਲਾਂਕਿ ਕੋਈ ਅਵਤਾਰ ਸਿੰਘ ਖੰਡਾ ਈਵਨ ਉਹ ਝੰਡਾ ਲਾਉਣ ਵੀ ਨਹੀਂ ਗਏ, ਉਸ ਪ੍ਰੋਟੈਸਟ ਦਾ ਹਿੱਸਾ ਸਨ ਉਹ, ਲੇਕਿਨ ਇਹ ਵੀ ਉਹਨਾਂ ਦੇ ਖਾਤੇ 'ਚ। ਜੇ ਅਸੀਂ ਦੇਖੀਏ ਕਿ ਵੀ ਜਿੰਨੀਆਂ ਖਬਰਾਂ ਇੰਗਲੈਂਡ ਦੇ ਹਵਾਲੇ ਨਾਲ ਐਕਟੀਵਿਟੀ ਦੇ ਚੱਲਦੀਆਂ ਸੀ, ਉਹਨਾਂ 'ਚ ਭਾਰਤੀ ਏਜੰਸੀਆਂ ਭਾਈ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਹੈ ਉਹ ਪ੍ਰਮੁੱਖ ਰੱਖ ਕੇ ਬਦਨਾਮ ਕਰ ਰਹੀਆਂ ਸੀ। ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਨਰਲ ਵੀ ਬਣਾ ਦਿੱਤਾ ਔਰ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ, ਮਨੀ ਟ੍ਰੇਲ ਨਾਲ ਵੀ ਜੋੜ ਦਿੱਤਾ। ਅੰਮ੍ਰਿਤਪਾਲ ਸਿੰਘ ਨਾਲ ਜਿਹੜੀ ਪੋਲੀਟੀਕਲ ਜਾਂ ਧਰਮੀ ਗੁਫ਼ਤਗੂ ਸੀ ਉਸ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜ ਦਿੱਤਾ। ਈਵਨ ਜਦੋਂ ਉਹਨਾਂ ਨੂੰ ਵੈਂਟੀਲੇਟਰ 'ਤੇ ਪਾਇਆ ਜਾਂਦਾ ਹੈ, ਉਸ ਤੋਂ 10 ਮਿੰਟ ਪਹਿਲਾਂ ਮੈਂ ਉਹਨਾਂ ਦੇ ਕੋਲ ਸੀ ਔਰ ਇਹ ਬਿਲਕੁਲ ਇੱਕ ਸਾਜ਼ਿਸ਼ ਹੈ, ਬਿਲਕੁਲ ਚੜ੍ਹਦੀ ਕਲਾ ਔਰ ਬਾਣੀ ਦਾ ਜਿਹੜਾ ਉਹਨਾਂ ਨੇ ਪ੍ਰਵਾਹ ਸੀ ਚਲਾਇਆ ਸੀ ਔਰ ਉਹ ਇਹ ਕਹਿੰਦੇ ਸੀ ਕਿ ਭਾਈ ਅੰਮ੍ਰਿਤ ਸਿੰਘ ਮੈਂ ਬਿਲਕੁਲ ਚੜ੍ਹਦੀ ਕਲਾ 'ਚ ਹੈ। ਉਹ ਕਹਿੰਦੇ ਜੀ ਡਾਕਟਰ ਕਹਿੰਦੇ ਜੀ 10 ਦਿਨ ਇਹਨਾਂ ਨੂੰ ਵੈਂਟੀਲੇਟਰ 'ਚ ਅਸੀਂ ਰੱਖਾਂਗੇ ਔਰ ਉਸ ਤੋਂ ਬਾਅਦ ਜਿਹੜਾ ਫਿਰ ਐਵੈਲੂਏਟ ਕਰਾਂਗੇ ਔਰ ਵਿਦਨ 24 ਆਵਰਸ ਫਿਰ ਖਬਰ ਆ ਜਾਂਦੀ ਹੈ ਕਿ ਜੀ ਉਹ ਚੜ੍ਹਾਈ ਕਰ ਗਏ ਨੇ। ਪੁੱਤ ਮੈਂ ਅਵਤਾਰ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਹੋ ਜਿਹੇ ਸੁਪਨੇ ਕਦੇ ਨਹੀਂ ਲਏ। ਅਵਤਾਰ ਸਿੱਖ ਕੌਮ ਦੇ ਕੰਮ ਆ ਜਾਵੇ, ਕੋਈ ਸੇਵਾ ਨਿਭਾ ਜਾਵੇ, ਮੈਂ ਤਾਂ ਇਹੀ ਅਰਦਾਸ ਕਰਦੀ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत मेहरबानी। जी डॉक्टर साहब, अज 15 जून 2023 पहली हार्ड नानकशाही संमत 555 का दिन है। तो डॉक्टर साहब, प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, RCN केबल, बेल फिल्म कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, जे तुसीं TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਇੱਕ ਗੁਰਸਿੱਖ ਵੀਰ ਜੀ ਵੱਲੋਂ। ਸੋ ਉਹਨਾਂ ਨੇ ਆਪਣਾ ਨਾਂ ਜਿਹੜਾ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ ਔਰ ਕਿਹਾ ਹੈ ਕਿ
ਅਸੀਂ ਕੌਮੀ ਹਿੱਤਾਂ ਨੂੰ ਮੁੱਖ ਰੱਖੀਏ ਤਾਂ ਜੋ ਆਪਸੀ ਵਿਰੋਧ ਅਤੇ ਵਖਰੇਵਿਆਂ ਦੀ ਥਾਂ ਅਸੀਂ ਇਕਜੁੱਟਤਾ ਦਾ ਜਿਹੜਾ ਮੁਜ਼ਾਹਰਾ ਕਰ ਸਕੀਏ। ਬਣ ਰਹੇ ਹਾਲਾਤ ਦੱਸਦੇ ਹਨ ਕਿ ਸਾਡੀ ਏਕਤਾ ਹੀ ਸਾਡੀ ਤਾਕਤ ਹੈ, ਨਹੀਂ ਤਾਂ ਸਾਡਾ ਹਸ਼ਰ ਵੀ ਇਹਨਾਂ ਬੋਧੀਆਂ ਵਰਗਾ ਹੀ ਇਹਨਾਂ ਨੇ ਕਰਨਾ ਹੈ। ਸੋ ਵਾਹਿਗੁਰੂ ਕੌਮ ਨੂੰ ਆਜ਼ਾਦੀ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਗੁਰਸਿੱਖ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਵੈਰੀ ਸੈਡ ਜਿਹੜੀ ਨਿਊਜ਼ ਹੈ ਆਪਾਂ ਤੁਹਾਨੂੰ ਅੱਜ ਡਿਸਕਸ ਕਰਨ ਜਾ ਰਹੇ ਹਾਂ, ਜਿਹੜੀ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਪਿਛਲੇ 24 ਘੰਟਿਆਂ ਵਿੱਚ ਭਾਈ ਅਵਤਾਰ ਸਿੰਘ ਖੰਡਾ UK ਦੇ ਅਚਾਨਕ ਚੜ੍ਹਾਈ ਕਰ ਜਾਣ ਦੀ ਖਬਰ ਨਾਲ ਸਮੁੱਚੇ ਪੰਥ ਵਿੱਚ ਜਿਹੜੀ ਇੱਕ ਅਫਸੋਸ ਦੀ ਲਹਿਰ ਹੈ ਉਹ ਪਸਰ ਚੁੱਕੀ ਹੈ। ਔਰ ਅਵਤਾਰ ਸਿੰਘ ਖੰਡਾ ਸ਼ਹੀਦ ਬਲਵੰਤ ਸਿੰਘ ਖੁਖਰਾਣਾ ਦੇ ਜਿਹੜੇ ਪੁੱਤਰ ਹਨ, ਜਿਹੜੇ ਕਿ ਜੁਝਾਰੂ ਯੋਧੇ ਭਾਈ ਗੁਰਜੰਡ ਸਿੰਘ ਤੇ ਭਾਈ ਬੁੱਧ ਸਿੰਘ ਵਾਲਾ ਦੇ ਕਰੀਬੀ ਸਨ। ਸੋ ਨੌਜਵਾਨ ਅਵਤਾਰ ਸਿੰਘ ਖੰਡਾ UK ਦੀਆਂ ਜਿਹੜੀਆਂ ਖਾਲਿਸਤਾਨੀ ਸਰਗਰਮੀਆਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਸਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰਾਂ ਦੇ ਜਿਹੜੇ ਸਲਾਹਕਾਰ ਵੀ ਸਨ। ਸੋ ਭਾਰਤ ਸਰਕਾਰ ਅਵਤਾਰ ਸਿੰਘ ਖੰਡਾ ਨੂੰ UK ਵਿੱਚ ਖਾਲਿਸਤਾਨੀ ਲਹਿਰ ਦੇ ਇੱਕ ਮਜ਼ਬੂਤ ਥੰਮ ਵਜੋਂ ਸਮਝਦੀ ਸੀ। ਭਾਈ ਖੰਡਾ ਦੀ ਅਚਾਨਕ ਮੌਤ ਨੇ ਪੰਥਕ ਹਲਕਿਆਂ ਵਿੱਚ ਇਹ ਬਹਿਸ ਵੀ ਛੇੜ ਦਿੱਤੀ ਹੈ ਕਿ ਭਾਈ ਅਵਤਾਰ ਸਿੰਘ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ ਜੀ, ਇਹ ਅਕਸਰ ਅਸੀਂ ਦੁਹਰਾਉਂਦੇ। ਔਰ ਜਿਹੜਾ ਵਰਤਾਰਾ ਪਿਛਲੇ ਪੀਰੀਅਡ ਦੇ ਵਿੱਚ ਦੇਖਣ 'ਚ ਆ ਰਿਹਾ ਹੈ, ਹੁਣ ਤਾਂ ਇਹ ਖਬਰ ਸਾਰੇ ਪਾਸੇ ਫੈਲੀ ਹੀ ਨਹੀਂ ਹੋਈ। ਸਿੱਖ ਕੌਮ ਦੇ ਵਿੱਚ ਇੱਕ ਜਿੱਥੇ ਸ਼ੰਕਾ ਹੈ ਬੜਾ ਮਜ਼ਬੂਤ, ਉੱਥੇ ਇਸ ਗੱਲ ਨੂੰ ਲੈ ਕੇ ਕਿ ਭਾਰਤੀ ਖੁਫੀਆ ਏਜੰਸੀਆਂ ਬਿਲਕੁਲ ਮੋਸਾਦ ਔਰ KGB ਉਸ ਦੇ ਫੁੱਟ ਸਟੈਪਸ ਦੇ ਉੱਤੇ ਤੁਰ ਰਹੀਆਂ ਨੇ। ਉਹਨਾਂ ਦੀ ਫਰਸਟ੍ਰੇਸ਼ਨ ਵੀ ਇਜ਼ਹਾਰ ਹੁੰਦੀ ਹੈ ਕਿ ਜਿਹੜੀ ਲੜਾਈ ਉਹ ਸਿਆਸੀ ਤੌਰ ਤੇ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਦੇ ਸਿੱਖਾਂ ਦੇ ਖਿਲਾਫ ਨਹੀਂ ਜਿੱਤ ਸਕੇ, ਉਸ ਨੂੰ ਉਹ ਕਿਸੇ ਹੋਰ ਤਰੀਕੇ ਦੇ ਨਾਲ ਹਾਸਲ ਕਰਨਾ ਚਾਹੁੰਦੇ ਨੇ। ਪਰ ਇਸ ਦੇ ਉੱਤੇ ਅਸੀਂ ਖੁੱਲ੍ਹ ਕੇ ਗੱਲ ਕਰਾਂਗੇ ਕਿਉਂਕਿ ਹਰ ਪੱਖ ਨੂੰ ਵਿਚਾਰ ਕੇ ਜਦੋਂ ਤੁਹਾਡਾ ਕਨਕਲੂਜਨ ਉਸ ਥਾਂ ਤੇ ਪਹੁੰਚਦਾ ਹੈ, ਕਿਉਂਕਿ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ, ਕੱਲ੍ਹ ਬੇਸ਼ੱਕ ਇੱਕ ਦੁਖਦ ਦਿਨ ਸੀ। ਡਾਕਟਰ ਰਣਜੀਤ ਸਿੰਘ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ TV84 ਦੇ, ਉਹਨਾਂ ਨੂੰ ਚੜ੍ਹਾਈ ਕੀਤਿਆਂ 1 ਸਾਲ ਹੋ ਗਿਆ। ਲੇਕਿਨ ਉਸ ਡਿਸਕਸ਼ਨ ਦੇ ਵਿੱਚ ਵੀ ਉਦੋਂ ਤੱਕ ਸਾਡੇ ਕੋਲ ਖਬਰ ਆ ਚੁੱਕੀ ਸੀ ਔਰ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਇਹ ਸੀ ਕਿ ਭਾਈ ਉਹਨਾਂ ਨੂੰ ਉਹ ਵੈਂਟੀਲੇਟਰ ਤੇ ਨੇ ਔਰ ਅਚਾਨਕ ਸਿਹਤ ਵਿਗੜਨ ਦੀ ਕਹਾਣੀ ਜਿਹੜੀ ਆ ਉਹ ਮੀਡੀਆ ਦੇ ਵਿੱਚ ਆਈ ਔਰ ਇਹ ਵੀ ਜਿਹੜਾ ਕਿਤੇ ਨਾ ਕਿਤੇ ਕੈਂਸਰ ਨਾਲ ਜੋੜ ਦਿੱਤਾ ਗਿਆ ਕਿ 4th ਸਟੇਜ ਕੈਂਸਰ ਦੀ ਹੈ। ਲੇਕਿਨ ਉਦੋਂ ਵੀ ਸਾਨੂੰ ਅਜੇ ਉਹਨਾਂ ਦੇ ਚੜ੍ਹਾਈ ਕਰਨ ਦੀ ਖਬਰ ਨਹੀਂ ਸੀ ਆਈ। ਲੇਕਿਨ ਅਸੀਂ ਦੇਖਦੇ ਹਾਂ ਕਿ ਜੇ ਮੰਡੇ ਹਸਪੀਟਲਾਈਜ਼ ਹੁੰਦੇ ਨੇ ਤਾਂ ਈਵਨ ਵਿਦਨ 48 ਆਵਰਸ ਇਸ ਕਿਸਮ ਦਾ ਕਿਹੜਾ ਕੈਂਸਰ ਜਾਂ ਕਿਹੜੀ ਟਰਮੀਨਲ ਸਟੇਜ ਜਿਹੜੀ ਪਹਿਲਾਂ ਡਿਟੈਕਟ ਨਹੀਂ ਹੋਈ, ਜਾਂ ਜਦੋਂ ਅਸੀਂ ਦੇਖਦੇ ਹਾਂ ਕਿ 4 ਜੂਨ ਨੂੰ ਜਦੋਂ ਕਿ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਘੱਲੂਘਾਰਾ ਦਿਵਸ ਨੂੰ ਲੈ ਕੇ ਪ੍ਰੋਟੈਸਟ ਹੁੰਦਾ ਹੈ, ਉਸ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੈ ਔਰ ਉਹਨਾਂ ਦੀਆਂ ਅਖੀਰਲੀਆਂ ਤਸਵੀਰਾਂ ਜਿਹੜੀਆਂ 4-5 ਦਿਨ ਪਹਿਲਾਂ ਤੱਕ ਦੀਆਂ ਨੇ ਉਹ ਬਿਲਕੁਲ ਤੁਰਦੇ ਫਿਰਦੇ ਹੇਲ ਐਂਡ ਹਾਰਟੀ ਨੇ। ਸੋ ਇਸ ਗੱਲ ਨੇ ਜਿਹੜਾ ਇੱਕਦਮ ਇਹ ਸ਼ੰਕਾ ਪੈਦਾ ਕਰ ਦਿੱਤਾ ਹੈ ਕਿ ਭਾਈ ਅਚਾਨਕ ਕੀ ਹੋਇਆ, ਕਿਉਂਕਿ ਜਦੋਂ ਤੁਸੀਂ ਪੈਟਰਨ ਦੇਖਦੇ ਹੋ ਕਿ ਕਿਸ ਪਾਸੇ ਵੱਲ ਗੱਲ ਜਾ ਰਹੀ ਹੈ। ਔਰ ਮੈਂ ਗੱਲ ਕਰਾਂਗਾ ਕਿ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਜ਼ਾਹਰ ਹੈ ਵੀ ਉਹਨਾਂ ਦੀ ਪਛਾਣ ਇਕੱਲੀ ਇਹੀ ਨਹੀਂ ਕਿ ਇੱਕ ਖਾਲਿਸਤਾਨੀ ਆਈਕਨ ਦੇ ਨਾਤੇ ਉਹਨਾਂ ਨੇ ਪਿਛਲੇ ਲਗਭਗ 10 ਸਾਲ 'ਚ, ਕਿਉਂਕਿ 2010-11 ਦੇ ਵਿੱਚ ਉਹ ਸਟੂਡੈਂਟ ਦੇ ਤੌਰ ਦੇ ਉੱਤੇ ਸਟੂਡੈਂਟ ਵੀਜ਼ੇ ਤੇ ਇੰਗਲੈਂਡ ਆਉਂਦੇ ਨੇ। ਲੇਕਿਨ ਇਹਨਾਂ ਦਾ ਜੇ ਅਸੀਂ ਦੇਖੀਏ, ਮੈਂ ਕਈ ਵਾਰ ਦੇਖਦਾ ਵੀ ਅਸੀਂ ਬੀਤੇ 18ਵੀਂ ਸਦੀ ਦੇ ਆਪਣੇ ਯੋਧਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਜਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਤੇ ਬਹੁਤ ਵਾਰ ਜੋ ਕੁਝ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ, ਅੱਖਾਂ ਸਾਹਮਣੇ ਹੋ ਰਿਹਾ, ਜਿਨ੍ਹਾਂ ਨੇ ਕਿੰਨਾ ਕੁਛ ਜਰਿਆ ਝੱਲਿਆ, ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਔਰ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਉਹਨਾਂ ਦੇ ਨਾਂ ਨਾਲ ਜਿਹੜਾ ਉਹ ਖੁਖਰਾਣਾ ਵੀ ਲੱਗਦਾ ਹੈ ਤੇ ਇਹ ਖੁਖਰਾਣਾ ਪਿੰਡ ਹੈ ਮੋਗਾ ਜ਼ਿਲ੍ਹੇ ਦਾ, ਉਸ ਪਿੰਡ ਨਾਲ ਉਹਨਾਂ ਦਾ ਸੰਬੰਧ
ਔਰ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਵੱਡਾ ਮੁਕਾਮ ਹਾਸਲ ਕੀਤਾ ਜਦੋਂ ਅਸੀਂ ਭਾਈ ਕੁਲਵੰਤ ਸਿੰਘ ਖੋਖਰਾਣਾ ਦਾ ਨਾਂ ਲੈਂਦੇ ਤੇ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਰਹੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹਨਾਂ ਦੇ ਸਾਥੀ ਸਿੰਘਾਂ ਚੋਂ ਸਨ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਦਾ ਜਦੋਂ ਉਹ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ ਤੇ ਇਹ ਦੋਵੇਂ ਹੀ ਭੈਣ ਭਰਾ ਕੁਲਵੰਤ ਸਿੰਘ ਔਰ ਜਿਹੜੇ ਨੇ ਆਪਣੇ ਇਹਨਾਂ ਦੇ ਅਵਤਾਰ ਸਿੰਘ ਖੰਡਾ ਔਰ ਉਹਨਾਂ ਦੀ ਛੋਟੀ ਭੈਣ ਜਿਹੜੇ ਨੇ ਬਹੁਤ ਛੋਟੇ ਨੇ 4-5 ਸਾਲ ਦੇ ਹੋਣਗੇ ਔਰ ਹੁਣ ਵੀ ਜਿਹੜੀ ਹੈ ਇਹਨਾਂ ਦੀ ਉਮਰ ਕੋਈ 32-33 ਸਾਲ ਤੋਂ ਜ਼ਿਆਦਾ ਨਹੀਂ ਸੀ। ਹੁਣ ਉਹਨਾਂ ਨੇ ਕਿਵੇਂ ਇਹਨਾਂ ਦੇ ਮਾਤਾ ਜੀ ਟੀਚਰ ਨੇ ਔਰ ਜਦੋਂ ਪਿੱਛੇ ਜੇ ਇਹ ਪਰਿਵਾਰ ਭੈਣ ਛੋਟੀ ਔਰ ਮਾਤਾ ਚਰਨਜੀਤ ਕੌਰ ਸ਼ਾਇਦ ਉਹਨਾਂ ਦਾ ਨਾਂ ਹੈ ਉਹ ਉਦੋਂ ਖਬਰਾਂ 'ਚ ਆਏ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਨਾਂ ਥੱਲੇ ਇਹਨਾਂ ਨੇ ਨੌਟੰਕੀ ਕੀਤੀ 18 ਮਾਰਚ ਤੋਂ ਲੈ ਕੇ ਔਰ ਫਿਰ ਇਹ ਖਬਰ ਸੀ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਔਰ ਉਹਨਾਂ ਦੀ ਛੋਟੀ ਭੈਣ ਜਿਹੜੀ ਐਜ਼ ਏ ਨਰਸ ਚੰਡੀਗੜ੍ਹ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਪੁਲਿਸ ਨੇ ਚੁੱਕਿਆ ਔਰ ਅਣਦੱਸੀ ਥਾਂ ਤੇ ਲੈ ਗਏ ਨੇ। ਉਦੋਂ ਬਹੁਤਿਆਂ ਨੂੰ ਮੈਨੂੰ ਵੀ ਇਹ ਪਤਾ ਲੱਗਾ ਕਿ ਭਾਈ ਉਹਨਾਂ ਦੇ ਫੈਮਿਲੀ ਅਜੇ ਬੈਕ ਹੈ ਕਿਉਂਕਿ ਅਵਤਾਰ ਸਿੰਘ ਖੰਡਾ ਇਹਨਾਂ 10-11 ਸਾਲਾਂ 'ਚ ਇੰਨੇ ਐਕਟਿਵ ਰਹੇ ਖਾਲਿਸਤਾਨੀ ਸਫਾਂ 'ਚ ਔਰ ਖਾਸ ਤੌਰ ਤੇ KTV ਜਿਹੜਾ UK ਤੋਂ ਚੱਲਦਾ ਸੀ ਉਸ ਦੇ ਵਿੱਚ ਐਂਕਰ ਦਾ ਰੋਲ ਵੀ ਸੀ। ਫਿਰ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਨਮ ਹੁੰਦਾ ਹੈ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਲਾਹਕਾਰਾਂ 'ਚ ਵੀ ਔਰ ਇੱਕ ਡਰਾਈਵਿੰਗ ਫੋਰਸ ਵੀ ਔਰ ਹੁਣ ਵੀ ਜਦੋਂ ਕਿ ਇਹ ਸਾਰਾ ਵਰਤਾਰਾ ਚੱਲ ਰਿਹਾ ਜੋ ਕੁਝ ਡਿਬਰੂਗੜ੍ਹ ਜੇਲ੍ਹ 'ਚ ਔਰ ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਫਰਮ ਫੁਟਿੰਗ ਤੇ ਕਰਨ ਲਈ ਔਰ ਉਸ ਏਜੰਡੇ ਨੂੰ ਜਿਹੜਾ ਪਾਤਸ਼ਾਹੀ ਦਾਅਵੇ ਦਾ ਹੈ ਉਸ ਦੇ ਲਈ ਜਿਹੜੇ ਨੇ ਭਾਈ ਅਵਤਾਰ ਸਿੰਘ ਦਿਨ ਰਾਤ ਯਤਨਸ਼ੀਲ ਸਨ। ਔਰ ਭਾਰਤੀ ਹਕੂਮਤ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਇਹ ਸੈਕੰਡ ਜਨਰੇਸ਼ਨ ਜੇ ਉਹਨਾਂ ਦੇ ਪਿਤਾ ਇੱਕ ਵੱਡੇ ਸ਼ਹੀਦ ਨੇ ਔਰ ਉਹ ਬੱਚਾ ਜਿਸ ਨੂੰ ਗੁੜਤੀ ਦੇ ਵਿੱਚ ਹੀ ਇਹ ਸਾਰਾ ਕੁਝ ਮਿਲਿਆ ਔਰ ਉਹਨਾਂ ਦੀ ਮਾਤਾ ਚਰਨਜੀਤ ਕੌਰ ਉਹਨਾਂ ਦਾ ਸਿਦਕ ਕਿਸ ਲੈਵਲ ਦਾ ਹੈ ਕਿਸ ਪੱਧਰ ਦਾ ਹੈ ਕਿਉਂਕਿ ਅੱਜ ਸਾਰਾ ਦਿਨ ਮੇਰਾ ਇਹਨਾਂ ਦੇ ਇਸ ਘਟਨਾ ਨਾਲ ਸੰਬੰਧਿਤ ਜੋ ਵੀ ਕਿਤੇ ਛਪਿਆ ਸਾਹਮਣੇ ਆਇਆ ਉਸ ਨੂੰ ਮੋਨੀਟਰ ਕਰਨ ਤੇ ਹੀ ਰਿਹਾ ਤੇ ਭਾਈ ਮਨਿੰਦਰ ਸਿੰਘ ਜਿਹੜੇ ਖੁਦ ਇੱਕ ਬਹੁਤ ਚੰਗੇ ਖਾਲਿਸਤਾਨੀ ਐਕਟਿਵਿਸਟ ਨੇ ਸਰੀ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਜਿਹੜਾ ਟ੍ਰਿਬਿਊਟ ਪਾਈ ਜਿਹਦੇ 'ਚ ਉਹਨਾਂ ਨੇ ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ ਇਸ ਟਾਈਟਲ ਦੇ ਥੱਲੇ ਦਿੱਤਾ ਔਰ ਉਹਦਾ ਬਾਟਮ ਤੇ ਜਿਹੜਾ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣੇ ਤੇ ਉਹਨਾਂ ਨੇ ਕਿਉਂਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਦਾ ਇਸ ਸ਼ਖਸੀਅਤ ਦਾ ਜ਼ਿਕਰ ਕਰੀਏ ਅਵਤਾਰ ਸਿੰਘ ਖੰਡਾ ਦੀ ਸਾਜ਼ਿਸ਼ ਦੀ ਗੱਲ ਕਰੀਏ ਫੈਮਿਲੀ ਕੈਰੈਕਟਰ ਪਿਤਾ ਸ਼ਹੀਦ ਮਾਤਾ ਦਾ ਉਹ ਇਹ ਭਾਈ ਮਨਿੰਦਰ ਸਿੰਘ ਕਹਿੰਦੇ ਨੇ ਕਿ ਮਾਤਾ ਚਰਨਜੀਤ ਕੌਰ ਸਾਡੇ ਕੋਲ 2019 ਚ ਆਏ ਸਨ ਸਰੀ ਕੈਨੇਡਾ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਨੇੜਿਓਂ ਉਹਨਾਂ ਦੇ ਨਾਲ ਕੁਝ ਮਹੀਨੇ ਵਿਚਰਨ ਦਾ ਮੌਕਾ ਮਿਲਿਆ। ਇੱਕ ਦਿਨ ਮੈਂ ਮਾਤਾ ਜੀ ਨਾਲ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿੱਚ ਉਸ ਕਮਰੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਨੇ ਉੱਥੇ ਵਿਚਾਰ ਕਰਦੇ ਹੋਏ ਉਹਨਾਂ ਨੂੰ ਪੁੱਛਿਆ ਕਿ ਅਵਤਾਰ ਸਿੰਘ ਜੇ ਪੱਕਾ ਹੋ ਜਾਵੇ ਇੰਗਲੈਂਡ ਵਿੱਚ ਫਿਰ ਅੱਗੇ ਆਪਣਾ ਕੰਮ ਤੋਰੇ ਤੇ ਤੁਸੀਂ ਵੀ ਉਹਦੇ ਕੋਲ ਜਾ ਸਕਦੇ ਹੋ। ਮਾਤਾ ਨੇ ਸੋਚ ਕੇ ਕਿਹਾ ਪੁੱਤ ਮੈਂ ਅਵਤਾਰ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਹੋ ਜਿਹੇ ਸੁਪਨੇ ਕਦੇ ਨਹੀਂ ਲਏ। ਅਵਤਾਰ ਸਿੱਖ ਕੌਮ ਦੇ ਕੰਮ ਆ ਜਾਵੇ ਕੋਈ ਸੇਵਾ ਨਿਭਾ ਜਾਵੇ ਮੈਂ ਤਾਂ ਇਹੀ ਅਰਦਾਸ ਕਰਦੀ ਰਹੀ ਹਾਂ। ਵਾਹਿਗੁਰੂ ਹੁਣ ਇਹ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪਤੀ ਅਜੇ ਵਿਆਹ ਨੂੰ 6-7 ਸਾਲ ਨਹੀਂ ਸੀ ਹੋਏ ਜਦੋਂ ਪਤੀ ਦਾ ਸਾਇਆ ਸਿਰ ਤੋਂ ਮਦਰ ਟੀਚਰ ਨੇ ਕਿਵੇਂ ਉਹਨਾਂ ਨੇ ਦੋਨਾਂ ਬੱਚਿਆਂ ਨੂੰ ਪਾਲਿਆ ਫਿਰ 2010-11 ਚ ਐਫਰਟ ਕਰਕੇ ਬੱਚੇ ਨੂੰ ਸਟੂਡੈਂਟ ਵੀਜ਼ੇ ਦੇ ਉੱਤੇ ਬਾਹਰ ਕੀਤਾ 3 ਸਾਲ ਦੀ ਉਹਨੇ ਉੱਥੇ ਆਪਣੀ ਡਿਗਰੀ ਕਰਕੇ ਔਰ ਅੱਗੋਂ ਪਰ ਉਹਨੂੰ ਇਹ ਗੱਲ ਸਪਸ਼ਟ ਸੀ ਕਿ ਵੀ ਮੈਂ ਜ਼ਿੰਦਗੀ ਦਾ ਸਫ਼ਰ ਜਿਹੜਾ ਜਿਸ ਰਸਤੇ ਤੇ ਮੇਰੇ ਪਿਤਾ ਜੀ ਤੁਰੇ ਨੇ ਮੈਂ ਤਾਂ ਉਸ ਸਫ਼ਰ ਦਾ ਪੰਧ ਹੀ ਹਾਂ ਕੋਈ ਗ੍ਰਸਤ ਜੀਵਨ ਵੱਲ ਮੁੜਨ ਦੀ ਗੱਲ ਨਹੀਂ ਸੀ। ਨਹੀਂ ਤਾਂ ਅਸੀਂ ਦੇਖਦੇ ਹਾਂ ਬਾਹਰਲੇ ਮੁਲਕਾਂ 'ਚ ਆ ਕੇ ਇੱਥੇ ਕਿਵੇਂ ਝੂਠ ਸੱਚ ਕਰਕੇ ਵਿਆਹ ਕਰਾ ਕੇ ਝੂਠੇ ਸੱਚੇ ਪੱਕੇ ਹੋਣ ਦਾ ਹੁੰਦਾ ਜਾਂ ਉਹਨਾਂ ਨੇ ਇਸ ਕਿਸਮ ਦਾ ਕੀ ਕਰਨਾ ਫੁੱਲ ਸਕੇਲ ਉਹ ਕੌਮੀ ਇਸ ਸੰਘਰਸ਼ ਦੇ ਵਿੱਚ ਉਹ ਉਹਨਾਂ ਨੇ ਜੰਪ ਕੀਤਾ। ਔਰ ਨਤੀਜੇ ਦੇ ਤੌਰ ਤੇ ਜੇ ਅਸੀਂ ਦੇਖੀਏ ਕਿ ਵੀ ਜਿੰਨੀਆਂ ਖਬਰਾਂ ਇੰਗਲੈਂਡ ਦੇ ਹਵਾਲੇ ਨਾਲ ਐਕਟੀਵਿਟੀ ਦੇ ਚੱਲਦੀਆਂ ਸੀ
ਉਹਨਾਂ 'ਚ ਭਾਰਤੀ ਏਜੰਸੀਆਂ ਭਾਈ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਹੈ ਉਹ ਪ੍ਰਮੁੱਖ ਰੱਖ ਕੇ ਬਦਨਾਮ ਕਰ ਰਹੀਆਂ ਸੀ। ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਹੈ ਉਹ ਗ੍ਰਿਫਤਾਰੀ ਦਾ ਹੋਇਆ ਤੇ ਉਸ ਪੀਰੀਅਡ 'ਚ ਵੀ, ਕਿਉਂਕਿ 18 ਮਾਰਚ ਨੂੰ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਜੋ ਜਲੰਧਰ 'ਚ ਨੋਟੰਕੀ ਕੀਤੀ ਪੁਲਿਸ ਨੇ, 6 ਜ਼ਿਲ੍ਹਿਆਂ ਦੀ ਪੁਲਿਸ ਔਰ NIA ਨੇ, 19 ਮਾਰਚ ਨੂੰ ਲੰਡਨ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਉਹ ਰੋਸ ਵਿਖਾਵਾ ਹੁੰਦਾ ਔਰ ਉਸ ਦੇ ਵਿੱਚ ਇੱਕ ਉਤਸ਼ਾਹੀ ਨੌਜਵਾਨ ਜਿਹੜਾ ਉਹ ਤਿਰੰਗਾ ਲਾ ਕੇ ਜਿਹੜਾ ਉਸ ਥਾਂ ਤੇ ਖਾਲਿਸਤਾਨ ਦਾ ਝੰਡਾ ਲਾ ਦਿੰਦਾ। ਹੁਣ ਉਸ ਇਸ਼ੂ ਨੂੰ ਜਿਹੜਾ ਕਿ ਆਮ ਇੱਕ ਪ੍ਰੋਟੈਸਟ ਦਾ ਹਿੱਸਾ ਹੈ, ਕਿੰਨਾ ਵੱਡਾ ਇਸ਼ੂ ਬਣਾਇਆ ਗਿਆ, ਕਿਸ ਲੈਵਲ ਤੇ ਵੀ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ, ਔਰ ਜਿਸ ਪੀਰੀਅਡ 'ਚ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਦੀ ਟੀਮ 5 ਬੰਦਿਆਂ ਦੀ ਉੱਥੇ ਬੈਠੀ ਹੋਈ ਹੈ ਔਰ ਰਿਪੀਟਡਲੀ ਇਹ ਸਾਰੇ ਦਾ, ਹਾਲਾਂਕਿ ਕੋਈ ਅਵਤਾਰ ਸਿੰਘ ਖੰਡਾ ਈਵਨ ਉਹ ਝੰਡਾ ਲਾਉਣ ਵੀ ਨਹੀਂ ਗਏ, ਉਸ ਪ੍ਰੋਟੈਸਟ ਦਾ ਹਿੱਸਾ ਸਨ ਉਹ, ਲੇਕਿਨ ਇਹ ਵੀ ਉਹਨਾਂ ਦੇ ਖਾਤੇ 'ਚ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਨਰਲ ਵੀ ਬਣਾਤਾ ਔਰ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ, ਮਨੀ ਟ੍ਰੇਲ ਨਾਲ ਵੀ ਜੋੜ ਦਿੱਤਾ, ਅੰਮ੍ਰਿਤਪਾਲ ਸਿੰਘ ਨਾਲ ਜਿਹੜੀ ਪੋਲੀਟੀਕਲ ਜਾਂ ਧਰਮੀ ਗੁਫ਼ਤਗੂ ਸੀ ਉਸ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜ ਦਿੱਤਾ। ਸੋ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਔਰ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਡਾਇਰੈਕਸ਼ਨ ਜਿਸ ਪਾਸੇ ਵਾਲੇ ਨਾਲ ਏਜੰਸੀਆਂ ਨੇ ਇਸ ਸਾਰੀ ਖੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਸਾਨੂੰ ਇਹ ਖਬਰ ਤੱਕ ਵੀ ਨਹੀਂ ਸੀ, ਕੱਲ ਸਾਡੇ ਨੌਜਵਾਨ ਅੰਮ੍ਰਿਤ ਸਿੰਘ ਜਿਹੜੇ UK ਦੇ ਸ਼ਹਿਰੀ ਨੇ, ਇੱਥੋਂ ਕਿਉਂਕਿ ਅਮਰੀਕਾ ਤੋਂ ਹੋ ਕੇ ਗਏ, ਉਹ ਸਾਡੇ ਨਾਲ ਮਿਲੇ ਹੋਏ ਨੇ ਔਰ ਅੰਮ੍ਰਿਤ ਸਿੰਘ ਵੀ ਉਹਨਾਂ 'ਚੋਂ ਨੇ, ਜਿਨ੍ਹਾਂ 3 ਸਿੱਖ ਨੌਜਵਾਨਾਂ ਨੂੰ ਇੱਕ ਸਟੇਜ ਤੇ ਕੁਝ ਅਰਸਾ ਪਹਿਲਾਂ ਤੱਕ ਭਾਰਤ ਸਰਕਾਰ ਐਕਸਟ੍ਰਾਡਾਈਟ ਕਰਕੇ ਲਿਜਾਣਾ ਚਾਹੁੰਦੀ ਸੀ। ਉਹਨਾਂ ਦਾ ਮੈਸੇਜ ਕੱਲ ਸੀ ਸਾਡੇ ਲਈ ਕਿ ਵੀ ਜਿਹੜਾ ਇਸ ਤਰ੍ਹਾਂ ਅਚਾਨਕ ਨੇ ਔਰ ਵੈਂਟੀਲੇਟਰ ਤੇ ਨੇ ਔਰ ਸੰਗਤਾਂ ਅਰਦਾਸ ਕਰਨ ਉਹਨਾਂ ਦੀ ਲਈ, ਔਰ ਉਸ ਨੂੰ ਕੱਲ ਜਦੋਂ ਸ਼ਾਮ ਤੱਕ ਮੈਂ ਲੇਟ ਆਵਰਸ ਤੱਕ ਉਹਨਾਂ ਨੂੰ ਜਿਹੜਾ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਪਣੀ ਥਾਂ ਬਿਜ਼ੀ ਹੋ ਗਏ ਸੀ ਔਰ ਉਹਨਾਂ ਨੇ ਖੁਦ ਅੱਜ ਉਹਨਾਂ ਦੀ ਕਾਲ ਆਈ ਔਰ ਮੈਨੂੰ ਡੀਟੇਲ ਦੇ ਨਾਲ ਗੱਲ ਕਰਨ ਦਾ ਸਬਬ ਵੀ ਹੋਇਆ ਕਿ ਕੀ ਹਾਲਾਤ ਨੇ। ਉਹਨਾਂ ਨੇ ਕਿਹਾ ਜੀ ਕਿ ਵੀ ਈਵਨ ਜਦੋਂ ਉਹਨਾਂ ਨੂੰ ਵੈਂਟੀਲੇਟਰ ਤੇ ਪਾਇਆ ਜਾਂਦਾ ਹੈ ਉਸ ਤੋਂ 10 ਮਿੰਟ ਪਹਿਲਾਂ ਮੈਂ ਉਹਨਾਂ ਦੇ ਕੋਲ ਸੀ ਔਰ ਇਹ ਬਿਲਕੁਲ ਇੱਕ ਸਾਜ਼ਿਸ਼ ਹੈ, ਬਿਲਕੁਲ ਚੜ੍ਹਦੀ ਕਲਾ ਔਰ ਬਾਣੀ ਦਾ ਜਿਹੜਾ ਉਹਨਾਂ ਨੇ ਪ੍ਰਵਾਹ ਸੀ ਚਲਾਇਆ ਸੀ ਔਰ ਉਹ ਇਹ ਕਹਿੰਦੇ ਸੀ ਕਿ ਭਾਈ ਅੰਮ੍ਰਿਤ ਸਿੰਘ ਮੈਂ ਬਿਲਕੁਲ ਚੜ੍ਹਦੀ ਕਲਾ 'ਚ ਆਇਆ। ਔਰ ਉਹਨਾਂ ਨੇ ਜਿਹੜਾ ਲਾਸਟ ਮੈਸੇਜ ਵੀ ਅੱਜ ਸਰਕੂਲੇਟ ਹੋ ਰਿਹਾ ਹੈ ਆਲਮੋਸਟ 1 ਮਿੰਟ ਦਾ ਹੈ, ਉਹ ਉਹਨਾਂ ਨੇ ਕਿਹਾ ਕਿ ਜੀ ਸਾਰੇ ਪਾਸੇ ਖਬਰ ਤਾਂ ਇਹ ਫੈਲੀ ਹੈ ਕਿ ਬਈ ਇਹ 4ਥੀ ਸਟੇਜ ਕੈਂਸਰ ਤੇ ਫਲਾਣਾ ਢਿਮਕਾ। ਉਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਠੀਕ ਹੈ ਔਰ ਉਹਨਾਂ ਨੇ ਕਿਹਾ ਵੀ ਅਚਾਨਕ ਜਿਹੜੇ ਹੈ ਉਹ ਡਾਕਟਰਾਂ ਦਾ ਗਰੁੱਪ ਇੱਕ ਆਉਂਦਾ, ਨਹੀਂ ਇਹਨਾਂ ਨੂੰ ਵੈਂਟੀਲੇਟਰ ਤੇ ਪਾਉਣਾ। ਤੇ ਮੈਂ ਅੰਮ੍ਰਿਤ ਸਿੰਘ ਨੂੰ ਪੁੱਛਿਆ, ਮੈਂ ਕਿਹਾ ਇਹ ਹਿੰਦੂ ਸੀ ਡਾਕਟਰ? ਕਹਿੰਦੇ ਜੀ ਸਾਰੇ ਹੀ ਆਲਮੋਸਟ। ਹੁਣ ਇਹ ਅਸੀਂ ਨਹੀਂ ਇਹ ਕਹਿੰਦੇ ਕਿ ਭਾਈ ਇਹ ਵਾਕਿਆ ਹੀ ਉਹਨਾਂ ਦਾ ਹੈ, ਲੇਕਿਨ ਜੋ ਉਹਨਾਂ ਦੀ ਸਟੇਟਮੈਂਟ ਤੋਂ ਮੈਨੂੰ ਨਜ਼ਰ ਆਇਆ ਕਿ ਭਾਈ ਇਹ ਵੀ ਕਿਸ ਲੈਵਲ ਦੇ ਉੱਤੇ ਕੀ ਹੋ ਸਕਦਾ ਹੈ। ਔਰ ਫਿਰ ਇਹ ਆਉਂਦਾ ਔਰ ਉਹ ਕਹਿੰਦਾ ਜੀ ਡਾਕਟਰ ਕਹਿੰਦਾ ਜੀ 10 ਦਿਨ ਇਹਨਾਂ ਨੂੰ ਵੈਂਟੀਲੇਟਰ 'ਚ ਅਸੀਂ ਰੱਖਾਂਗੇ ਔਰ ਉਸ ਤੋਂ ਬਾਅਦ ਜਿਹੜਾ ਫਿਰ ਐਵੈਲੂਏਟ ਕਰਾਂਗੇ ਔਰ ਵਿਦਨ 24 ਆਵਰਸ ਫਿਰ ਖਬਰ ਆ ਜਾਂਦੀ ਹੈ ਕਿ ਜੀ ਉਹ ਚੜ੍ਹਾਈ ਕਰ ਗਏ ਨੇ। ਔਰ ਉਹਨਾਂ ਨੇ ਜਿਹੜੀਆਂ ਔਰ ਉਹਨਾਂ ਨੇ ਇੱਕ ਗੱਲ ਹੋਰ ਭਾਈ ਅੰਮ੍ਰਿਤ ਸਿੰਘ ਨੇ ਕਹੀ ਕਿ ਵੀ ਮੈਂ ਉਹਨਾਂ ਦੇ ਪਿਤਾ ਦੀ ਕੁਲਵੰਤ ਸਿੰਘ ਖੁਖਰਾਣਾ ਦੀ ਇੱਕ ਤਸਵੀਰ ਜਿਹੜੀ ਹੈ ਉਸ ਨੂੰ ਮੈਂ ਡਰਾ ਕੀਤਾ ਤੇ ਮੈਂ ਲੈ ਕੇ ਗਿਆ ਜਦੋਂ ਉਹਨਾਂ ਨੂੰ ਮਿਲਣ ਗਿਆ। ਕਹਿੰਦੇ ਵੀ ਉਹਨਾਂ ਨੇ ਚੁੰਮਿਆ ਉਸ ਤਸਵੀਰ ਨੂੰ, ਆਪਣੇ ਛਾਤੀ ਨਾਲ ਲਾਇਆ ਔਰ ਕਿਹਾ ਕਿ ਬਾਪੂ ਤੁਸੀਂ ਕਿੱਥੇ ਚਲੇ ਗਏ, ਤੁਸੀਂ ਇਸ ਕਿਸਮ ਦਾ ਵਾਕਿਆ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਸੰਗਤ ਦੇ ਵਿੱਚ ਬੜੀ ਜਿਹੜੀ ਹੈ ਫਿਕਰਮੰਦੀ ਹੈ ਤੇ ਤੁਸੀਂ ਕੋਈ, ਔਰ ਉਹੀ ਸ਼ਾਇਦ ਉਹਨਾਂ ਦਾ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਦਾ ਲਾਸਟ ਮੈਸੇਜ ਹੈ। ਮੈਂ ਕਿਉਂਕਿ ਮੈਨੂੰ ਭਾਈ ਅੰਮ੍ਰਿਤ ਸਿੰਘ ਹੋਰਾਂ ਨੇ ਭੇਜਿਆ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦੀ ਪਿਤਾ ਜੀ ਦੀ ਪਿਕਚਰ ਵੀ ਸ਼ਹੀਦ ਕੁਲਵੰਤ ਸਿੰਘ ਖੁਖਰਾਣਾ ਦੀ ਔਰ ਉਹ ਵੀ ਸ਼ੋਅ ਕਰਨ ਔਰ ਉਹ ਮੈਸੇਜ ਵੀ ਸੁਣਾ ਦੇਣ, ਫਿਰ ਅਸੀਂ ਇਸ ਨੂੰ ਅੱਗੇ ਤੋਰਦੇ ਹਾਂ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਚੜ੍ਹਦੀ ਕਲਾ 'ਚ ਰਹੋ, ਮਹਾਰਾਜ ਦੇ ਭਾਣੇ ਅੰਦਰ ਆਪਾਂ ਚੜ੍ਹਦੀ ਕਲਾ 'ਚ ਹਾਂ। ਜੋ ਮਹਾਰਾਜ ਨੂੰ ਮਨਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਓ, ਕਿਸੇ ਪਾਸੇ ਆਪਾਂ ਡੋਲਣਾ ਨਹੀਂ। ਪੰਜੇ ਆਉਂਦੇ ਜਾਂਦੇ ਰਹਿੰਦੇ ਨੇ, ਮਹਾਰਾਜ ਆਪੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜਿੰਦਾਬਾਦ।
हाँ जी डॉक्टर साहब, दर्शकों ने साढ़े ने पिक्चर देख ली और मैसेज भी सुन लिया। हाँ जी, अगू की कहना चाहोगे? ਦੇਖੋ ਹੁਣ ਅਸੀਂ ਉਹਨਾਂ ਦੀ ਜਿੱਥੇ ਜ਼ਿੰਦਗੀ ਲਗਭਗ ਆਪਣੇ 30+ ਈਅਰਸ ਉਹਨਾਂ ਨੇ ਜਿੰਨੀ ਵੱਡੀ ਸੇਵਾ ਕੀਤੀ ਹੈ ਉਸ ਦਾ ਜ਼ਿਕਰ ਪਾਸਿੰਗ ਰੈਫਰੈਂਸ ਦੇ ਵਿੱਚ ਅਸੀਂ ਕੀਤਾ। ਉਹਨਾਂ ਦੇ ਬਹੁਤ ਡੀਟੇਲ ਉਹਨਾਂ ਦਾ ਹਰ ਜਥੇਬੰਦੀ ਜਿਹੜੀ ਪੰਥ ਦੇ ਲਈ ਤੁਰੀ ਹੋਈ ਉਹਦੇ ਨਾਲ ਉਹਨਾਂ ਦਾ ਸੰਬੰਧ ਰਿਹਾ ਔਰ ਖਾਲਿਸਤਾਨੀ ਡਟ ਕੇ ਔਰ ਇਸ ਮੈਸੇਜ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਅਖੀਰ 'ਚ ਕਹਿੰਦੇ ਨੇ ਔਰ ਚੜ੍ਹਦੀ ਕਲਾ ਔਰ ਮਹਾਰਾਜ ਦੇ ਭਾਣੇ ਦੇ ਵਿੱਚ ਰਹਿਣ ਦੀ ਗੱਲ ਕਰਦੇ ਨੇ। ਹੁਣ ਇਸ ਨੂੰ ਇਹ ਕੁਦਰਤੀ ਮੌਤ ਹੈ ਜਾਂ ਸਾਜ਼ਿਸ਼ ਹੈ, ਇਸ ਦੇ ਲਈ ਇੱਕ ਸਿੰਪਲ ਕ੍ਰਾਈਟੇਰੀਆ ਹੈ। ਜਦੋਂ ਤੁਸੀਂ ਦੇਖਦੇ ਹੋ ਕਿ ਅਜੇ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਹ ਭਾਈ ਅਵਤਾਰ ਸਿੰਘ ਹਸਪੀਟਲਾਈਜ਼ ਹੋਏ ਨੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ। ਇੰਡੀਆ ਟੁਡੇ ਦੇ ਵਿੱਚ ਇੱਕ ਸਿੱਖ ਜਰਨਲਿਸਟ ਬੀਬੀ ਕਮਲਜੀਤ ਕੌਰ ਸੰਧੂ ਦੇ ਨਾਂ ਥੱਲੇ, ਜਿਹੜੀ ਕਿਸੇ ਵੇਲੇ ਕਿਸੇ ਹੋਰ ਲਈ ਕੰਮ ਕਰਦੀ ਸੀ, ਫਿਰ ਅੱਗੇ ਉਹਦੀ ਸਟੋਰੀ ਲੱਗੀ ਜਿਹਨੂੰ ਆਲਮੋਸਟ ਭਾਰਤੀ ਮੀਡੀਆ ਦੇ ਵਿੱਚ ਜਾਂ ਕੁਝ ਟਵੀਟਸ ਦੇ ਵਿੱਚ ਵੀ ਨਜ਼ਰ ਆਇਆ। ਉਹਦੇ ਵਿੱਚ ਦੋਨਾਂ ਦੇ ਹਵਾਲੇ ਨਾਲ ਹੁਣ ਜਦੋਂ ਅਸੀਂ ਭਾਈ ਅਵਤਾਰ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਦੇਖਦੇ ਹਾਂ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅਵਤਾਰ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਕਾਫੀ ਕਲੋਜ਼ਲੀ ਇਨਵੋਲਵ ਸੀ। ਹੁਣ ਇਹ ਜਿਹੜੀ ਬੀਬੀ ਜਿਹੜੀ ਆ ਕਮਲਜੀਤ ਸੰਧੂ ਇਹ ਸਟੋਰੀ ਦਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਹਸਪੀਟਲਾਈਜ਼ ਹੋਏ ਨੇ ਔਰ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ। ਚਲੋ ਜੀ, ਹੁਣ ਪਹਿਲੀ ਗੱਲ ਕਿ ਵੀ ਉਦੋਂ ਇਹ ਸਾਡੇ ਜਿਹੜੇ ਹੋਰ ਵੀ ਯੂਕੇ ਦੇ ਸੋਰਸਿਸ ਨਾਲ ਗੱਲ ਹੋਈ, ਕਹਿੰਦੇ ਜੀ ਕਿਸੇ ਤੱਕ ਇਹ ਖਬਰ ਵੀ ਨਹੀਂ ਸੀ ਕਿ ਭਾਈ ਇਹ ਕੋਈ ਜ਼ਹਿਰ ਵਾਲੀ ਜਾਂ ਕੋਈ ਗੱਲ ਹੈ ਜਾਂ ਉਹਨਾਂ ਦੀ ਬਿਮਾਰੀ ਦੀ ਵੀ, ਕਿ ਵੀ ਇਹਦਾ ਇੰਡੀਆ ਟੁਡੇ ਦਾ ਐਸਾ ਕਿਹੜਾ ਸੋਰਸ ਸੀ ਕਿ ਅਜੇ ਸੰਗਤਾਂ ਤੱਕ ਇਹ ਖਬਰ ਵੀ ਨਹੀਂ ਪਹੁੰਚੀ। ਔਰ ਈਵਨ ਉਹਨਾਂ ਦੇ ਪਰਿਵਾਰ ਦਾ ਹੋਰ ਤਾਂ ਕੋਈ ਕਰੀਬੀ ਹੈ ਨਹੀਂ, ਮਾਂ ਤੇ ਭੈਣ ਪਿੱਛੇ ਨੇ, ਕਿ ਵੀ ਇਹ ਸਟੋਰੀ ਜਿਹੜੀ ਹੈ ਇਹ ਕਿਵੇਂ ਪਲਾਂਟ ਕਰਵਾਈ ਗਈ, ਕਿਉਂਕਿ ਆਲਰੇਡੀ ਉਹਨਾਂ ਨੇ ਜੋ ਖੇਡ ਹੈ ਉਹ ਮੁਕਾਣ ਦਾ ਫੈਸਲਾ ਕਰ ਲਿਆ ਹੋਇਆ ਸੀ। ਹੁਣ ਇਸੇ ਸਟੋਰੀ ਦੇ ਵਿੱਚ ਹੀ ਜਦੋਂ ਤੁਸੀਂ ਦੇਖਦੇ ਹੋ 2 and 2 ਪੁੱਟ ਟੁਗੈਦਰ, ਇਹ ਕਮਲਜੀਤ ਸੰਧੂ ਜਿਹੜੀ ਹੈ ਇੰਡੀਆ ਟੁਡੇ 'ਚ ਕਹਿੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ NIA ਦੀ ਟੀਮ ਨੇ ਇੰਟੈਰੋਗੇਟ ਕੀਤਾ, ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਉਹਨਾਂ ਨੇ ਆਪਣੀ ਸਟੋਨੀ ਸਾਇਲੈਂਸ ਰੱਖੀ, ਜਵਾਬ ਨਹੀਂ ਦਿੱਤਾ। ਪਰ ਉਹਨਾਂ ਦਾ ਜਦੋਂ ਮੈਡੀਕਲ ਐਗਜ਼ਾਮਨ ਜਾਂ ਦੂਜਾ ਹੋਇਆ ਤੇ ਇਹ ਫਾਈਂਡ ਆਊਟ ਕੀਤਾ ਗਿਆ ਕਿ ਉਹ ਡੀਪ ਡਿਪਰੈਸ਼ਨ ਦਾ ਸ਼ਿਕਾਰ ਹੈ ਔਰ ਸਕਿਜ਼ੋਫਰੀਨੀਆ ਜਿਹੜਾ ਕਿ ਇੱਕ ਮੈਂਟਲ ਇਲਨੈਸ ਹੈ। ਉਹ ਲਿਖਿਆ ਕਿ ਜੀ ਸਕਿਜ਼ੋਫਰੀਨੀਆ ਦੇ ਥੱਲੇ ਜਿਹੜਾ ਕਿ ਇੱਕ ਆਪਣੇ ਕਿਸਮ ਦਾ ਭਰਮ ਹੁੰਦਾ ਹੈ, ਤੁਸੀਂ ਆਪਣੀ ਬਣਾਈ ਦੁਨੀਆ 'ਚ ਰਹਿੰਦੇ ਹੋ, ਆਪਣੇ ਖਾਬਾਂ 'ਚ ਰਹਿੰਦੇ ਹੋ, ਕਿ ਸਕਿਜ਼ੋਫਰੀਨੀਆ ਔਰ ਡਿਪਰੈਸ਼ਨ ਹੈ ਔਰ ਫਲਾਂ ਮੈਡੀਸਨ ਜਿਹੜਾ ਹੈ ਉਹਨੂੰ ਦਿੱਤੀ ਗਈ ਹੈ ਜੋ ਉਹ ਮੈਡੀਸਨ ਲੈ ਰਿਹਾ ਸੀ ਇਸ ਕਿਸਮ ਦਾ। ਹੁਣ ਦੋਵੇਂ ਗੱਲਾਂ ਜਦੋਂ ਤੁਸੀਂ ਦੇਖਦੇ ਹੋ ਵੀ ਲੰਡਨ ਤੋਂ ਕਿੰਨੇ ਹਜ਼ਾਰ ਮੀਲ ਦੂਰ ਹੈ ਇੰਡੀਆ ਟੁਡੇ ਨੂੰ ਕਿਵੇਂ ਖਬਰ ਮਿਲਦੀ ਹੈ ਕਿ ਜੀ, ਕਿਉਂਕਿ ਜੇ ਟਰਮੀਨਲੀ ਇਲ ਵੀ ਕੋਈ ਹਸਪੀਟਲ 'ਚ ਐਡਮਿਟ ਹੁੰਦਾ ਹੈ, ਕਿਉਂਕਿ ਅਰਜੈਂਟ ਕੇਅਰ ਦੇ ਵਿੱਚ ਹੀ ਉਹ ਗਏ ਨੇ, ਉਹਨਾਂ ਨੂੰ ਕੋਈ ਕੈਂਸਰ ਵਾਰਡ 'ਚ ਨਹੀਂ ਸੀ, ਲੇਕਿਨ ਜਿਹੜੀ ਇੱਕ ਖਬਰ ਫੈਲਾਈ ਗਈ ਜੀ 4ਥੀ ਸਟੇਜ ਕੈਂਸਰ ਦੀ। ਹੁਣ ਜਦੋਂ ਉਸ ਅਰਜੈਂਟ ਕੇਅਰ 'ਚ ਹੈ ਉਸ ਨੂੰ ਕੌਣ ਖਬਰ ਕਰਦਾ ਹੈ ਕਿ ਜੀ ਜ਼ਹਿਰ ਦਿੱਤਾ ਗਿਆ। ਹੁਣ ਜੇ ਅੰਮ੍ਰਿਤਪਾਲ ਸਿੰਘ ਦਾ ਇਵੇਂ ਹੋਏ ਵੀ, ਮੰਨ ਲਓ ਦਲੀਲ ਦੀ ਖਾਤਰ ਜਿਹੜੇ ਨਹੀਂ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਜੇ ਅਸੀਂ ਦੇਖੀਏ ਕਿ ਵੀ ਜਿਹੜੀ ਕੌਨਫੀਡੈਂਸ਼ੀਅਲਿਟੀ ਹੁੰਦੀ ਹੈ ਮੈਡੀਕਲ ਰਿਕਾਰਡ ਦੀ, ਉਹ ਤਾਂ ਇੱਥੇ ਕੋਈ ਤੁਹਾਡੇ ਘਰਦਿਆਂ ਨੂੰ ਨਹੀਂ ਦੱਸਦਾ ਹੈ ਵੀ ਉਹਨੂੰ ਅੰਮ੍ਰਿਤਪਾਲ ਸਿੰਘ ਦੀ ਮੈਂਟਲ ਸਿਚੁਏਸ਼ਨ ਕਿ ਉਹ ਸਕਿਜ਼ੋਫਰੇਨਿਕ ਹੈ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਫਲਾਂ ਮੈਡੀਸਨ ਲੈ ਰਿਹਾ ਹੈ। ਇਹ ਕਮਲਜੀਤ ਸੰਧੂ ਤੱਕ ਇਹ ਖਬਰ ਕਿਹਨੇ ਪਹੁੰਚਾਈ ਹੈ? ਸੋ ਜਦੋਂ ਤੁਸੀਂ ਪਹਿਲਾਂ ਇਹ ਸੋਰਸ ਸੀ ਕਿ ਓਰੀਜਿਨੇਟ ਕਿੱਥੋਂ ਹੋਈ ਖਬਰ ਤੁਸੀਂ ਦੇਖਦੇ ਹੋ ਤਾਂ ਪਹਿਲੀ ਸ਼ੱਕ ਦੀ ਸੂਈ ਜਾਂਦੀ ਹੈ ਕਿ ਭਾਈ ਇਹ ਸਟੋਰੀ ਵੀ ਪਲਾਂਟ ਕੀਤੀ ਗਈ ਤਾਂ ਕਿ ਮੈਂਟਲੀ ਦੋਨੋਂ ਇੱਕ ਔਰ ਉਹ ਕਿਰਦਾਰ ਕੁਸ਼ੀ ਹੈ ਅੰਮ੍ਰਿਤਪਾਲ ਸਿੰਘ ਦੀ, ਇੱਥੇ ਅਵਤਾਰ ਸਿੰਘ ਦੀ ਐਲੀਮੀਨੇਸ਼ਨ ਹੈ, ਲਿਕੁਇਡੇਟ ਕਰ ਦਿਓ ਔਰ ਉਹ ਸਾਰਾ ਕਰ ਦਿਓ। ਹੁਣ ਇਹ ਆਪਣੇ ਆਪ ਦੇ ਵਿੱਚ ਇੱਥੋਂ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਹੈ। ਫਿਰ ਜਿਸ ਕਿਸਮ ਦੇ ਨਾਲ ਇਹਨਾਂ 24 ਘੰਟਿਆਂ ਦੇ ਵਿੱਚ ਅਗੇਨ ਅਵਤਾਰ ਸਿੰਘ ਨੂੰ ਔਰ ਇੱਕ ਜਿਹੜਾ ਜਿਹਨੂੰ ਤੁਸੀਂ ਕਹੋ ਕਿ ਅਨਸੈਡ ਹੈਪੀਨੈਸ ਦਾ ਇਜ਼ਹਾਰ ਕੀਤਾ ਗਿਆ ਕਿ ਜੀ ਇੰਗਲੈਂਡ ਦੇ ਵਿੱਚ ਜਿਵੇਂ ਇੱਕ ਵੱਡਾ ਥੰਮ ਅਵਤਾਰ ਜੀ ਨੇ ਤਿਰੰਗਾ ਲਾਇਆ ਸੀ, ਜਿਹੜਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਨਰਲ ਸੀ, ਜਿਹੜਾ ਫਲਾਣਾ ਸੀ ਟਮਕਾ ਸੀ, ਉਹ ਚਲਾ ਗਿਆ ਦੁਨੀਆ ਤੋਂ, ਉਹਨੂੰ ਸੈਲੀਬ੍ਰੇਸ਼ਨ ਵਾਂਗ ਉਹਨਾਂ ਦੇ ਮੀਡੀਆ ਨੇ ਔਰ ਦੂਸਰਿਆਂ ਨੇ ਪ੍ਰੈਜ਼ੈਂਟ ਕੀਤਾ। ਹੁਣ ਇਸ ਤੋਂ ਪਹਿਲਾਂ ਕਿ ਇਹ
ਇੱਕ ਮੇਜਰ ਗੌਰਵ ਆਰੀਆ ਨਾਂ ਦਾ ਇੱਕ ਬੜਾ ਬਦ ਜ਼ਬਾਨ ਔਰ ਜਿਹੜਾ ਆਮ ਬੰਦੇ ਨੂੰ ਤਾਂ ਲੱਗੇਗਾ ਕਿ ਵੀ ਇਹ ਮੈਂਟਲੀ ਸਿੱਖ ਆਦਮੀ ਹੈ ਵੀ ਮੈਂਟਲੀ ਸਿੱਖ ਹੈ, ਲੇਕਿਨ ਉਹਨੂੰ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਮੇਜਰ ਗੌਰਵ ਆਰੀਆ, ਮੇਜਰ ਪਤਾ ਨਹੀਂ ਕਿਵੇਂ ਲਾਇਆ ਹੋਇਆ ਨਾਲ, ਲੇਕਿਨ ਫੌਜੀ ਉਹਨੂੰ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਦੂਜੇ ਤੇ ਮੇਜਰ ਗੌਰਵ ਆਰੀਆ ਨੇ ਪਬਲਿਕ ਟੀਵੀ ਚੈਨਲ ਦੇ ਉੱਤੇ ਕਿਹਾ ਕਿ ਜੀ ਇਹ ਜਿਹੜੇ ਭਾਰਤ ਦੇਸ਼ ਦੇ ਦੁਸ਼ਮਣ ਨੇ, ਇਹ ਸਿੱਖ ਅੱਤਵਾਦੀ, ਇਹਨਾਂ 'ਚੋਂ ਕਿਸੇ ਨੂੰ ਨਹੀਂ ਛੱਡਣਾ ਚਾਹੀਦਾ। ਹੁਣ ਅੰਮ੍ਰਿਤਪਾਲ ਸਿੰਘ ਕਾਬੂ ਆਇਆ, ਇਹਨੂੰ ਏਡਜ਼ ਦਾ ਟੀਕਾ ਲਾ ਦੇਣਾ ਚਾਹੀਦਾ, HIV ਦਾ, ਤਾਂ ਕਿ ਇਹ ਏਡਜ਼ ਨਾਲ ਮਰ ਜਾਏ। ਔਰ ਇਹ ਉਸ ਦਾ ਔਨ ਰਿਕਾਰਡ ਹੈ। ਸੋ ਜਿਹੜਾ ਇਹ ਪੈਟਰਨ ਹੈ ਕਿ ਭਾਈ ਉਹਨਾਂ ਨੇ, ਅਸੀਂ ਜੇ ਹੁਣ ਪਿਛਲੇ ਪੀਰੀਅਡ ਦੇ ਵਿੱਚ ਜਾ ਕੇ ਦੇਖੀਏ ਕਿ ਕਿੰਨੀਆਂ ਜਿਹੜੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਐਕਟਿਵਿਸਟ ਨੇ, ਉਹਨਾਂ ਦੇ ਨਾਲ ਕੀ ਵਾਪਰਿਆ। ਜਿਹੜੀ ਓਰੀਜਨਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ, ਜਿਨ੍ਹਾਂ ਨੂੰ ਹੈਪੀ ਔਰ ਹਰਮੀਤ ਸਿੰਘ PhD ਕਰਕੇ ਜਾਣਿਆ ਜਾਂਦਾ ਸੀ, ਲਾਹੌਰ ਦੇ ਵਿੱਚ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ, ਮਰਡਰ ਹੋਇਆ, ਔਰ ਉਸ ਨੂੰ ਕੋਈ ਹੋਰ ਕਹਾਣੀ ਦੇ ਨਾਲ ਜੋੜ ਕੇ ਕਵਰ ਕੀਤਾ ਗਿਆ, ਜਦੋਂ ਕਿ ਹਰਮੀਤ ਸਿੰਘ ਬਹੁਤ ਚੰਗੇ ਢੰਗ ਦੇ ਨਾਲ ਸੰਘਰਸ਼ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਫਿਰ ਅਸੀਂ ਨਾਭਾ ਜੇਲ੍ਹ ਦੇ ਵਿੱਚ ਦੇਖਦੇ ਹਾਂ ਹਰਮਿੰਦਰ ਸਿੰਘ ਮਿੰਟੂ, ਜਿਨ੍ਹਾਂ ਦੀ ਇਨਸਪੀਰੇਸ਼ਨ ਦੇ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵੀ ਸੀ, ਉਹ ਸਿੱਖੀ ਵੱਲ ਮੁੜ ਰਹੇ ਸੀ, ਜੇਲ੍ਹ 'ਚ ਜਿਹੜੇ ਡੱਕੇ ਹੋਏ ਸੀ। ਔਰ ਇਵੇਂ ਹੀ ਅਚਾਨਕ ਖਬਰ ਆਈ ਸਵੇਰੇ ਕਿ ਜੀ ਜਿਹੜੇ ਹਰਮਿੰਦਰ ਸਿੰਘ ਮਿੰਟੂ ਉਹ ਬਿਮਾਰ ਹੋ ਗਏ ਨੇ ਅਚਾਨਕ, ਤੇ 4 ਘੰਟੇ ਬਾਅਦ ਆਏ ਜੀ ਹਸਪੀਟਲ, ਉਹਨਾਂ ਨੂੰ ਲਿਜਾਇਆ ਗਿਆ ਔਰ ਆਕਸੀਜਨ ਲਾਈ ਗਈ, ਔਰ ਉਹ ਜਿਹੜੇ ਨੇ ਉਹ ਰਿਵਾਈਵ ਨਹੀਂ ਹੋਏ। ਹੁਣ ਇਹ ਦੋਨੋਂ ਹੀ ਬੰਦੇ ਜਿਹੜੇ ਸੀ, ਇਹਨਾਂ ਦੇ ਪੋਟੈਂਸ਼ੀਅਲ ਤੋਂ ਜਿਹੜੇ ਲੋਕ ਵਿਦਨ ਦਾ ਮੂਵਮੈਂਟ ਨੇ ਉਹ ਚੰਗੀ ਤਰ੍ਹਾਂ ਵਾਕਿਫ ਨੇ। ਔਰ ਅਸੀਂ ਜੇ ਮੈਂ ਕਿਉਂਕਿ ਅਜੇ ਜੁਝਾਰੂ ਆਸਪੈਕਟ ਦੀ ਗੱਲ ਕਰ ਰਹੇ, ਪਿਛਲੇ ਦਿਨਾਂ 'ਚ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ, ਔਰ ਉਹਨਾਂ ਨੂੰ ਲਾਹੌਰ ਦੇ ਵਿੱਚ ਕਿਵੇਂ ਸਵੇਰ ਵੇਲੇ 6 ਵਜੇ ਟਾਰਗੇਟਡ ਕਿਲਿੰਗ ਹੋਈ, ਜਦੋਂ ਕਿ ਉਹ ਆਪਣੀ ਐਕਸਰਸਾਈਜ਼ ਕਰ ਰਹੇ ਸੀ। ਹੁਣ ਇਹ ਜਿਹੜੇ ਨੇ ਇਹ ਤਾਂ ਉਹ ਨੇ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਤੇ ਜੁਝਾਰੂ ਲਹਿਰ ਨਾਲ ਹੈ। ਜੇ ਲਾਹੌਰ 'ਚ ਦੋਨੋਂ ਹੀ ਟਾਰਗੇਟ ਹੁੰਦੇ ਨੇ, ਪਹਿਲਾਂ ਹਰਮੀਤ ਸਿੰਘ PhD ਹੁੰਦੇ ਨੇ, ਤੇ ਬੈਕ ਅਸੀਂ ਦੇਖਦੇ ਹਾਂ ਦੀਪ ਸਿੱਧੂ, ਜਿਨ੍ਹਾਂ ਹਾਲਾਤਾਂ ਦੇ ਵਿੱਚ ਐਕਸੀਡੈਂਟ ਦੇ ਨਾਂ ਥੱਲੇ ਦੀਪ ਸਿੱਧੂ ਦਾ ਐਂਡ ਹੁੰਦਾ, ਔਰ ਕਿਵੇਂ ਰੀਨਾ ਰਾਏ ਤੇ ਫਲਾਣੀਆਂ ਉਹ ਸਾਰੀਆਂ ਕਹਾਣੀਆਂ ਸਾਲ ਬਾਅਦ ਕਿਵੇਂ ਉਹਨੂੰ ਐਕਸੀਡੈਂਟ ਨੂੰ ਜਿਹੜਾ ਉਸ ਜਿਹੜੀ ਇਹਨਾਂ ਦੀ ਕਾਰਸਤਾਨੀ ਆ ਉਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ, ਜਿਹਦਾ ਸਿੱਧਾ ਸਬੰਧ ਏਜੰਸੀਆਂ ਨਾਲ ਆ, ਉਹ ਜੇਲ੍ਹ 'ਚੋਂ ਇੰਟਰਵਿਊ ਦਿੰਦਾ ਹੈ, ਔਰ ਉਸ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਕਿ ਵੀ ਜਿੱਥੋਂ ਵੀ ਆਵਾਜ਼ ਨਿਕਲਣ ਲੱਗਦੀ ਹੈ, ਜੇ ਦੀਪ ਸਿੱਧੂ ਇੱਕ ਨਾਇਕ ਬਣ ਕੇ ਉੱਭਰਦਾ ਹੈ ਤੇ ਦੀਪ ਸਿੱਧੂ ਦੀ ਆਵਾਜ਼ ਸਾਇਲੈਂਟ ਕਰ ਦਿੱਤੀ ਜਾਂਦੀ ਹੈ, ਉਸ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ ਜਾਂਦਾ। ਸਿੱਧੂ ਮੂਸੇਵਾਲਾ ਔਰ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਔਰ ਦੂਸਰਿਆਂ ਦਾ ਜ਼ਿਕਰ ਕੀਤਾ। ਹੁਣ ਜੇ ਅਸੀਂ ਭਾਈ ਅਵਤਾਰ ਸਿੰਘ ਖੰਡਾ ਦਾ ਜ਼ਿਕਰ ਕਰੀਏ ਤੇ ਇਹ ਉਹ UK ਦੀ ਧਰਤੀ ਤੇ ਇੱਕ ਖਾਲਿਸਤਾਨ ਦੀ ਆਈਕੋਨਿਕ ਫਿਗਰ ਦੇ ਤੌਰ ਦੇ ਉੱਤੇ ਨੌਜਵਾਨਾਂ ਦੇ ਲਈ ਬਹੁਤ ਵੱਡੀ ਮੋਟੀਵੇਸ਼ਨ ਸੀ। ਮੈਂ ਤਾਂ ਜਿਨ੍ਹਾਂ ਨਾਲ ਵੀ ਗੱਲ ਹੋਈ, ਔਰ ਹਾਲਾਂ ਮੇਰੇ ਨਾਲ ਕਦੇ ਉਹਨਾਂ ਦਾ ਡਾਇਰੈਕਟ ਸੰਪਰਕ ਨਹੀਂ ਹੋਇਆ, ਲੇਕਿਨ ਮੈਂ ਉਹਨਾਂ ਨੂੰ ਐਡਮਾਇਰ ਵੀ ਕਰਦਾ ਸੀ, ਉਹਨਾਂ ਦੀ ਐਕਟੀਵਿਟੀ ਤੋਂ ਵੀ ਵਾਕਿਫ ਸੀ ਕਿ ਕਿਵੇਂ ਉਹ ਪੋਲੀਟੀਕਲੀ ਜਿਹੜੀ ਐਕਟੀਵਿਟੀ ਐਬਵ ਗਰਾਊਂਡ ਹੈ ਉਹ ਕਾਮਯਾਬੀ ਦੇ ਨਾਲ ਕਰ ਰਹੇ ਨੇ, ਔਰ ਉਹ ਭਾਰਤ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ। ਔਰ ਇਹ ਪਾਰਟ ਹੁਣ ਅਸੀਂ ਈਵਨ ਜਿਨ੍ਹਾਂ ਹੋਰਨਾਂ ਨੇ ਇਹ ਸਾਰੇ ਨੂੰ ਇਵੇਂ ਹੀ ਦੇਖਿਆ, ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਸਟੇਟਮੈਂਟ ਹੈ ਜਿੱਥੇ ਉਹਨਾਂ ਨੇ ਉਹਨਾਂ ਨੂੰ ਇੱਕ ਦਰਵੇਸ਼ ਨੌਜਵਾਨ ਕਿਹਾ, ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਦਿਨੀ ਚਰਚਾਵਾਂ 'ਚ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਦੇ ਇਸ ਤਰ੍ਹਾਂ ਸ਼ੱਕੀ ਹਾਲਤਾਂ ਵਿੱਚ ਚਲੇ ਜਾਣ 'ਤੇ ਬਰਤਾਨੀਆ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖ ਨੌਜਵਾਨੀ ਦੇ ਕੀਤੇ ਜਾ ਰਹੇ ਕਾਂਡ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਵਾਂਗ ਅਵਤਾਰ ਸਿੰਘ ਖੰਡਾ ਨੂੰ ਵੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਬਣਾਇਆ ਗਿਆ। ਹੁਣ ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬਿਲਕੁਲ ਠੀਕ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕਿਆ ਕਿ ਭਾਈ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਏ ਬਰਤਾਨੀਆ ਸਰਕਾਰ ਵੱਲੋਂ। ਔਰ ਇਸੇ ਤਰ੍ਹਾਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਕਰਕੇ, ਜਿਨ੍ਹਾਂ ਦਾ ਟ੍ਰੇਡਮਾਰਕ ਹੈ ਟਾਕਿੰਗ ਪੰਜਾਬ, ਪਰ ਅੱਜ ਕੱਲ੍ਹ ਉਹ ਸਤਲੁਜ TV ਦੇ ਉੱਤੇ ਬਹੁਤ ਚੰਗਾ ਸ਼ੋਅ ਕਰਦੇ ਨੇ, ਔਰ ਉਹਨਾਂ ਨੇ ਇਸ ਸਾਰੇ ਦਾ ਬੜਾ ਵਧੀਆ ਐਨਾਲਿਸਿਸ ਕੀਤਾ।
ਔਰ ਉਹਦੇ 'ਚ ਉਹਨਾਂ ਨੇ 2-3 ਗੱਲਾਂ ਇਹ ਕਹੀਆਂ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਕਿ ਵੀ ਉਹਨਾਂ ਨੇ ਵੀ ਇੰਡੀਆ ਟੁਡੇ ਦੀ ਅਖਬਾਰ ਖਬਰਨਵੀਸ ਕਮਲਜੀਤ ਸੰਧੂ ਦੀ ਉਸ ਪੋਸਟ ਦਾ ਹਵਾਲਾ ਦਿੱਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਜੇ ਜਿਹੜਾ ਇਹ ਸਾਰੇ ਦੇ ਜਿਹੜਾ ਪੁਆਇੰਟ ਮੈਂ ਉਹਨਾਂ ਦਾ ਲੈਣਾ ਚਾਹੁੰਦਾ, ਹੁਣ ਇਹ ਪੁੱਛਿਆ ਜਾਂਦਾ ਹੈ ਕਿ ਜੀ ਕੀ ਕਿਸੇ ਨੇ ਫੂਡ ਪੁਆਇਜ਼ਨਿੰਗ ਕੀਤੀ, ਕਿਸੇ ਤੋਂ ਖਾਣੇ 'ਚ ਕੁਛ ਪਾਇਆ ਜਾਂ ਹੋਰ ਕੀ ਹੋਇਆ ਜਾਂ ਕੀ ਹੋ ਸਕਦਾ ਹੈ। ਇਸ ਦੇ ਉੱਤੇ ਉਹਨਾਂ ਨੇ ਚੰਗਾ ਰਿਸਰਚ ਕੰਮ ਕੀਤਾ ਔਰ ਮੈਂ ਈਵਨ ਪ੍ਰਭ ਸ਼ਰਨਦੀਪ ਸਿੰਘ ਜਿਹੜੇ ਸਕਾਲਰ ਨੇ PhD ਨੇ ਆਕਸਫੋਰਡ ਤੋਂ, ਉਹਨਾਂ ਦੀ ਲਿਖਤ ਵੀ ਦੇਖ ਰਿਹਾ ਸੀ। ਉਹਨਾਂ ਨੇ ਈਵਨ ਜਿਹੜੀ ਖਬਰ ਲਿਊਕੀਮੀਆ ਦੀ ਲਾਈ ਗਈ ਬਲੱਡ ਕੈਂਸਰ ਦੀ, ਉਹਨਾਂ ਨੇ ਆਪਣੀ ਰਿਸਰਚ 'ਚੋਂ ਇਹ ਕੱਢਿਆ ਕਿ ਈਵਨ ਕੈਮੀਕਲਸ ਦੇ ਯੂਜ਼ ਨਾਲ ਵੀ ਜਿਹੜਾ ਲਿਊਕੀਮੀਆ ਹੈ, ਬਲੱਡ ਕੈਂਸਰ ਜਿਹਨੂੰ ਕਿਹਾ ਜਾਂਦਾ ਹੈ, ਉਸ ਨੂੰ ਇਨੀਸ਼ੀਏਟ ਕੀਤਾ ਜਾ ਸਕਦਾ। ਪਰ ਮੈਨੂੰ ਇਹ ਜਿਹੜਾ ਇਹਨਾਂ ਨੇ ਸਤਲੁਜ TV ਨੇ ਇਸ ਦੇ ਉੱਤੇ ਆਪਣਾ ਜਿਹੜਾ ਸਵਾਲੀਆ ਨਿਸ਼ਾਨ ਦਿੱਤਾ ਹੈ, ਮੌਤ ਦਾ ਕਾਰਨ ਜ਼ਹਿਰ ਹੋ ਸਕਦਾ ਹੈ ਜਾਂ ਨਹੀਂ, ਇਸ ਦੇ ਉੱਤੇ ਸਵਾਲੀਆ ਨਿਸ਼ਾਨ। ਉਹਨਾਂ ਨੇ ਕਿਹਾ ਇਸ ਵੇਲੇ ਪੋਲੋਨੀਅਮ ਜ਼ਹਿਰ ਬਾਜ਼ਾਰ ਵਿੱਚ ਭਾਵੇਂ ਆਮ ਉਪਲਬਧ ਨਹੀਂ, ਪਰ ਏਜੰਸੀਆਂ ਦੀ ਪਹੁੰਚ ਤੋਂ ਇੰਨੀ ਦੂਰ ਵੀ ਨਹੀਂ। ਦੁਨੀਆ ਦੀਆਂ ਏਜੰਸੀਆਂ ਨੇ ਕਈ ਵੱਡੇ ਅਤੇ ਤਾਕਤਵਰ ਰਾਜਿਆਂ ਅਤੇ ਰਸੂਖਦਾਰ ਬੰਦਿਆਂ ਨੂੰ ਇਸ ਜ਼ਹਿਰ ਨਾਲ ਹੀ ਕਤਲ ਕੀਤਾ ਹੈ। ਇਸ ਜ਼ਹਿਰ ਦੀ ਵਰਤੋਂ ਤੋਂ ਬਾਅਦ ਬੰਦੇ ਦੀ ਅਚਾਨਕ ਤੁਰੰਤ ਮੌਤ ਨਹੀਂ ਹੁੰਦੀ, ਬਲਕਿ ਉਸ ਨੂੰ ਕੁਝ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ। ਰੂਸੀ ਜਾਸੂਸ ਅਲੈਗਜ਼ੈਂਡਰ ਲਿਥਵਿਨਕ ਦੀ ਮੌਤ ਵੀ ਇਸ ਤਰੀਕੇ ਨਾਲ ਹੋਈ। ਇਹ ਰੇਡੀਓ ਐਕਟਿਵ ਜ਼ਹਿਰ ਹੈ ਅਤੇ ਹਾਈਡਰੋਜਨ ਸਾਇਨਾਈਡ ਤੋਂ 3 ਟ੍ਰਿਲੀਅਨ ਫੀਸਦੀ ਵੱਧ ਖਤਰਨਾਕ ਹੈ। ਪਰਮਾਣੂ ਪਲਾਂਟਾਂ ਵਾਲੇ ਮੁਲਕਾਂ ਕੋਲ ਇਸ ਦੀ ਕਾਫੀ ਮਾਤਰਾ ਹੁੰਦੀ ਹੈ। ਫਲਸਤੀਨ ਮੁਕਤੀ ਮੋਰਚੇ ਦੇ ਆਗੂ ਯਾਸਰ ਅਰਾਫਾਤ ਬਾਰੇ ਵੀ ਇਹ ਕਿਆਸ ਲਾਏ ਜਾਂਦੇ ਰਹੇ ਹਨ ਕਿ ਉਸ ਨੂੰ ਪੋਲੋਨੀਅਮ ਦੇ ਨਾਲ ਮਾਰਿਆ ਗਿਆ। ਉਹਨਾਂ ਦੀ ਵਾਈਫ ਨੇ ਵੀ ਲਾਇਆ ਸੀ ਔਰ ਇਹ ਉਹਨਾਂ ਦੀ ਬਾਡੀ 'ਚੋਂ ਇਸ ਤਰ੍ਹਾਂ ਦੇ ਸਬੂਤ ਵੀ ਮਿਲੇ ਸੀ। ਪਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪੋਲੋਨੀਅਮ ਜ਼ਹਿਰ ਹੈ, ਹਾਲਾਂ ਹੁਣ ਉੱਥੇ ਬਹੁਤਿਆਂ ਵੱਲੋਂ ਕਿਹਾ ਜਾ ਰਿਹਾ ਜੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰੋ, ਉਸ ਤੋਂ ਅੰਦਾਜ਼ਾ ਹੋਏਗਾ ਕਿ ਵੀ ਮੌਤ ਦਾ ਕੀ ਕਾਰਨ ਹੈ। ਪਰ ਇੱਕ ਨੁਕਤਾ ਉਹਨਾਂ ਨੇ ਬੜਾ ਚੰਗਾ ਲਿਆਂਦਾ ਕਿ ਪੋਲੋਨੀਅਮ ਜ਼ਹਿਰ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਮਰੇ ਬੰਦੇ ਦੇ ਮਿਹਦੇ ਅਤੇ ਸਰੀਰ ਵਿੱਚ ਇਸ ਦੀ ਮਾਤਰਾ ਦੇ ਅੰਸ਼ ਨਹੀਂ ਮਿਲਦੇ। ਇਹ ਐਸਾ ਪੋਇਜ਼ਨ ਹੈ ਕਿ ਜਿਹਦਾ 'ਚ ਤੁਹਾਡੇ ਅਦਰਵਾਈਜ਼ ਸਟਮਕ ਜੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਔਰ ਉਸ ਦੇ ਨਾਲ ਬਾਡੀ 'ਚ ਵੀ। ਪੋਸਟਮਾਰਟਮ ਦੀ ਰਿਪੋਰਟ ਇਸ ਬਾਰੇ ਖੁਲਾਸਾ ਨਹੀਂ ਕਰ ਸਕਦੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਵੇਲੇ ਸਿਰਫ ਰੂਸ, ਫਰਾਂਸ ਤੇ 2 ਹੋਰ ਮੁਲਕਾਂ ਦੀਆਂ ਲੈਬੋਰਟਰੀਆਂ ਹੀ ਇਸ ਦੀ ਮਨੁੱਖੀ ਸਰੀਰ ਲਈ ਕੀਤੀ ਵਰਤੋਂ ਬਾਰੇ ਪਤਾ ਲਾਉਣ ਜੋਗੀਆਂ ਹਨ। ਹੁਣ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਵਿੱਚ ਇੱਕ ਬੜਾ ਵੈਲਿਡ ਪੁਆਇੰਟ ਹੈ ਕਿ ਜਿਸ ਕਿਸਮ ਦਾ ਕੰਮ ਹੁਣ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਦੀ ਖੁਫੀਆ ਏਜੰਸੀ ਰॉ ਬਿਲਕੁਲ ਉਸ ਮਾਡਲ ਤੇ ਟ੍ਰੇਨਡ ਹੈ ਜਿਹੜਾ KGB ਜਿਹੜੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਸੀ, ਹੁਣ ਰੂਸ ਦੀ ਖੁਫੀਆ ਏਜੰਸੀ ਹੈ। ਔਰ ਇਸ ਨੇ UK ਦੇ ਵਿੱਚ ਕੀ ਕੀਤਾ, ਆਲਰੇਡੀ KGB ਨੇ ਇਸੇ ਪੈਟਰਨ ਤੇ ਕਿ ਉਹਨਾਂ ਨੂੰ ਮਾਰਿਆ ਉਹ ਸੀ। ਸੈਕੰਡ ਸੈਗਮੈਂਟ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਪਰ ਇਸ ਸਾਰੇ ਦੇ ਨਾਲ ਜਿਹੜੀ ਖਾਸ ਤੌਰ ਤੇ ਸਿੱਖ ਕੌਂਸਲ UK ਵੱਲੋਂ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਗਈ ਹੈ, ਜਿਹੜੀ ਬਹੁਤ ਸਾਰੇ ਗੁਰਦੁਆਰਿਆਂ ਦੀ ਪ੍ਰਤੀਨਿਧ ਬਾਡੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੀ ਜੁਆਇਨ ਅਦਰ ਸਿੱਖ ਆਰਗੇਨਾਈਜੇਸ਼ਨਸ ਇਨਕਲੂਡਿੰਗ ਖਾਲਸਾ ਏਡ ਐਂਡ ਸਿੱਖ ਫੈਡਰੇਸ਼ਨ in emphasizing the urgent need for a thorough police investigation into the circumstances surrounding Bhai Avatar Singh Khadda's death. We also support the deceased family's request for a post-mortem examination. ਕਿਉਂ ਤਾਂ ਹੈ ਹੀ ਆ, ਪਰ ਉਹਨਾਂ ਨੇ ਕਿਹਾ ਕਿ ਬਰਤਾਨੀਆ ਦੀ ਜਿਹੜੀ ਹੈ ਏਜੰਸੀ ਇਹਨੂੰ ਇਨਵੈਸਟੀਗੇਟ ਕਰਨ ਔਰ ਇਸ ਦੇ ਨਾਲ ਜਦੋਂ ਉਹਨਾਂ ਦੀ ਪਿਕਚਰਸ ਭਾਈ ਅਵਤਾਰ ਸਿੰਘ ਖੰਡਾ ਦੀਆਂ ਸਾਹਮਣੇ ਆਈਆਂ ਨੇ ਔਰ ਉਹਨਾਂ ਦੇ ਇੱਕ ਹੋਰ ਜਿਗਰੀ ਦੋਸਤ ਦੱਸ ਰਹੇ ਸੀ ਕਿ ਉਹਨਾਂ ਕੋਲ ਜਦੋਂ ਵੀ ਵਕਤ ਹੁੰਦਾ ਸੀ ਉਹ 2 ਥਾਵਾਂ ਤੇ ਜ਼ਰੂਰ ਵਿਜ਼ਿਟ ਕਰਦੇ ਸੀ ਔਰ ਇੱਕ ਜਿੱਥੇ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਮਾਈਕਲ ਆਡਵਾਇਰ ਨੂੰ ਮਾਰਿਆ ਸੀ ਕਿ ਉਸ ਥਾਂ ਦੇ ਉੱਤੇ ਖਲੋ ਕੇ ਉਹ ਜਿਹੜਾ ਕੀ ਉਹਨਾਂ ਦੇ ਮਨ 'ਚ ਚੱਲਦਾ ਸੀ। ਪਰ ਤੇ ਦੂਸਰਾ ਜਿੱਥੇ ਸਾਡੀ ਪਾਤਸ਼ਾਹਤ ਦਾ ਅਖੀਰਲਾ ਨਿਸ਼ਾਨ ਮਹਾਰਾਜਾ ਦਲੀਪ ਸਿੰਘ ਜਿੱਥੇ ਉਹਨਾਂ ਦੀ ਕਬਰ ਬਣੀ ਹੋਈ ਹੈ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਪਿਕਚਰ ਵੀ ਜਿਹੜੀ ਸਾਨੂੰ ਭੇਜੀ ਹੈ ਉਹਨਾਂ ਨੇ
ਜਿਸ ਦੇ ਵਿੱਚ ਉਹਨਾਂ ਦੇ ਉੱਤੇ ਫੁੱਲ ਮਾਲਾ ਰੱਖ ਰਹੇ ਨੇ, ਜਿੱਥੇ ਸਾਡੀ ਗੁਆਚੀ ਬਾਦਸ਼ਾਹਤ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਔਰ ਉਸ ਸਾਰੇ ਦੇ ਨਾਲ ਜਿਹੜਾ ਉਹਨਾਂ ਦੀ ਵਿਸ਼ ਤੁਸੀਂ ਇਹ ਦੇਖੋ ਵੀ ਖੰਡਾ ਤਾਂ ਕਿਉਂਕਿ ਉਹਨਾਂ ਦੀ ਆਈਡੀਓਲੋਜੀ ਗੁਰਮਤ ਨਾਲ ਜੁੜੀ ਹੋਈ ਸੀ ਇਸ ਕਦਰ, ਪਰ ਉਹ ਆਪਣੇ ਨਾਂ ਨਾਲ ਆਜ਼ਾਦ ਲਕਬ ਦਾ ਇਸਤੇਮਾਲ ਵੀ ਕਰਦੇ ਸੀ, ਫ੍ਰੀ ਹੋਣ ਦਾ, ਕਿ ਮੈਂ ਆਜ਼ਾਦ ਹਾਂ ਬਿਲਕੁਲ। ਔਰ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਬਿਲਕੁਲ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਸੱਚ ਹੱਕ ਇਨਸਾਫ ਦੀ ਆਵਾਜ਼ ਹੁੰਦੀ ਹੈ ਇਹ ਕਦੇ ਦਬਦੀ ਨਹੀਂ ਹੈ। ਲੇਕਿਨ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜੇ ਕੋਈ ਇਨਵੈਸਟੀਗੇਸ਼ਨ ਉਸ ਲੈਵਲ ਦੀ ਹੁੰਦੀ ਹੈ, ਹਾਲਾਂਕਿ ਮੈਨੂੰ ਲੱਗਦਾ ਹੈ ਵੀ ਜਿਸ ਲੈਵਲ ਦਾ ਅੱਜ ਕੱਲ੍ਹ ਏਜੰਸੀਆਂ ਦੀ ਸੋਫਿਸਟੀਕੇਸ਼ਨ ਹੈ, ਖਾਸ ਤੌਰ 'ਤੇ ਰਾਹ ਵਾਲਿਆਂ ਨੇ ਜੇ ਏਅਰ ਇੰਡੀਆ ਦਾ 1985 ਦੇ ਵਿੱਚ ਕਰਵਾ ਕੇ ਜਿਹਦੇ 'ਚ 329 ਮੁਸਾਫਰ ਮਾਰੇ ਔਰ ਕਲੀਨ ਨਿਕਲ ਕੇ ਔਰ ਅੱਜ ਤੱਕ ਸਿੱਖਾਂ ਦੇ ਖਾਤੇ 'ਚ ਪਾਉਂਦੇ ਨੇ। ਔਰ ਈਵਨ ਇਹੀ ਨਹੀਂ ਵੀ ਉਹਨਾਂ ਨੇ ਕਿਵੇਂ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਭਾਈ ਪਰਮਜੀਤ ਸਿੰਘ ਪੰਜਵੜ ਦਾ ਔਰ ਹਰਪ੍ਰੀਤ ਸਿੰਘ ਹੈਪੀ ਦਾ ਔਰ ਦੀਪ ਸਿੱਧੂ ਮੂਸੇਵਾਲਾ, ਹੁਣ ਇਸ ਲੈਵਲ ਦਾ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਜਿਹੜੇ ਇਨਸਾਫ ਲਈ ਭਟਕ ਰਹੇ ਨੇ, ਲੇਕਿਨ ਤੁਸੀਂ ਦੇਖੋਗੇ ਕਿ ਉਹ ਗੈਂਗਸਟਰਾਂ ਦੀ ਕਹਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸੋ ਇਹ ਅਸੀਂ ਦੋਨੋਂ ਹੀ ਨੁਕਤੇ ਜਿਹੜੇ ਨੇ ਕਿ ਭਾਈ ਇਹ ਕੀ ਨੈਚੁਰਲ ਡੈਥ ਹੈ ਜਾਂ ਕੰਸਪੀਰੇਸੀ ਹੈ, ਆਪਣੇ ਵਿਊਅਰਸ ਦੇ ਸਾਹਮਣੇ ਰੱਖੇ ਨੇ। ਅਸੀਂ ਇਹਦੇ ਤੇ ਜੇ ਕੋਈ ਇਨਪੁਟ ਸਾਡੇ ਵਿਊਅਰਸ ਦੇਣਾ ਚਾਹਣ ਉਹਨਾਂ ਨੂੰ ਵੀ ਵੈਲਕਮ ਕਰਾਂਗੇ, ਪਰ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ ਕਿਵੇਂ KGB ਨੇ ਵਿਦਨ UK ਇਸ ਕਿਸਮ ਦੇ ਪੋਇਜ਼ਨ ਦੀ ਵਰਤੋਂ ਕਰਕੇ, ਜਿਹਦਾ ਜ਼ਿਕਰ ਸਤਲੁਜ TV ਨੇ ਕੀਤਾ, ਕਿਵੇਂ ਰਸ਼ੀਅਨ ਐਕਸ-ਸਪਾਈਜ਼ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਅੱਜ ਜਿਸ ਲੈਵਲ ਦੇ ਉੱਤੇ ਅੱਜ ਤਾਂ UK ਦੇ ਵਿੱਚ ਸੂਨਕ ਰਿਸ਼ੀ ਦੀ ਹਕੂਮਤ ਔਰ ਉਹਨਾਂ ਦੀਆਂ ਏਜੰਸੀਆਂ ਦੀ ਕੋਆਪਰੇਸ਼ਨ ਕਿਸ ਲੈਵਲ ਤੇ ਹੈ। ਸੋ ਇਹ ਅਲਟੀਮੇਟਲੀ ਬੇਸ਼ੱਕ ਜਿਵੇਂ ਮਾਨ ਸਾਹਿਬ ਨੇ ਵੀ ਕਿਹਾ, ਦੂਜੇ ਵੀ ਉਹ ਇਨਵੈਸਟੀਗੇਟ ਕਰਨ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਦੇ ਵਿੱਚ ਈਵਨ UK ਦੀਆਂ ਏਜੰਸੀਆਂ ਵੀ ਮੁਲਵਸ ਹੋ ਸਕਦੀਆਂ ਨੇ, ਕਿਉਂਕਿ ਅਸੀਂ ਜੱਗੀ ਜੌਲ ਦੇ ਹਵਾਲੇ ਨਾਲ ਦੇਖਦੇ ਕਿ ਇਹ ਸਾਹਮਣੇ ਆਇਆ ਕਿ ਉਹਨਾਂ ਦੀ MI6 ਨੇ ਟਿਪ ਆਫ ਕੀਤਾ। ਸੋ ਹੁਣ ਇਸ ਸਾਰੇ ਦੇ ਵਿੱਚ ਜਿਵੇਂ ਇੱਕ ਸਾਡੇ ਵੀਰ ਨੇ ਅਖੀਰ 'ਚ ਹੀ ਕਿਹਾ ਕਿ ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ, ਅੱਜ ਇਹੀ ਫੀਲਿੰਗ ਜਿਹੜੀ ਹੈ ਜਦੋਂ ਅਸੀਂ ਦੇਖ ਰਹੇ ਹਾਂ, ਸਾਰਿਆਂ ਨੂੰ ਸੁਣ ਰਹੇ ਹਾਂ, ਤਾਂ ਇਹਦੇ 'ਚੋਂ ਹੀ ਹੈ ਕਿ ਭਾਈ ਪੱਤਾ ਪੱਤਾ ਸਿੰਘਾਂ ਦਾ ਵੈਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।